सरदार जी की हाल है? बस ठीक ठाक जी, वधिया किरपा। तरसेम सिंह। तरसेम सिंह हाँ जी, किहड़ी जगह तो आए हो? गुरदासपुर ਦੇ ਪੰਜਾਬ ਤੋਂ। अच्छा गुरदासपुर तो ज्यादा आए यार। ਹਾਂਜੀ ਹਾਂਜੀ, कितना लगा आके? ਬਹੁਤ ਵਧੀਆ ਜੀ ਮਾਹੌਲ। ਸਾਰੇ ਕਹਿੰਦੇ ਅੱਤਵਾਦ ਇਹ ਤਾਂ ਕੋਈ ਚੀਜ਼ ਨਹੀਂ ਹੈ, ਸਭ ਠੀਕ ਠਾਕ ਆ, ਵਧੀਆ ਜੀ, ਪਿਆਰ ਹੀ ਪਿਆਰ ਆ ਜੀ, ਵਧੀਆ ਵਾ ਸਭ। ਹੈਗਾ ਹੀ ਇਹ, ਉਹ ਤਾਂ ਵੀ ਮੀਡੀਆ। ਹਾਂਜੀ ਬਸ ਠੀਕ ਠਾਕ ਵਧੀਆ ਬਹੁਤ ਗੱਲਾਂ ਜੀ। ਬਾਤਾਂ ਵੀ ਫੈਲਾਈ ਜਾਂਦਾ। ਹਾਂਜੀ ਹਾਂਜੀ, ਪਹਿਲੀ ਵਾਰੀ ਆਏ ਹੋ? ਪਹਿਲੀ ਵਾਰੀ ਜੀ। ਕੀ ਚੰਗਾ ਲੱਗਾ ਤੁਹਾਨੂੰ ਤੇ ਸਭ ਤੋਂ ਜ਼ਿਆਦਾ ਕਿਹੜੀ ਸ਼ਾਹ ਨੂੰ ਤੁਸੀਂ ਮਤਲਬ ਪਸੰਦ ਕੀਤੀ? ਸਭ ਠੀਕ ਆ ਜੀ, ਪ੍ਰੇਮ ਪਿਆਰ ਪ੍ਰੇਮ ਵੀ ਬੜਾ ਕੀਤਾ, ਪਿਆਰ ਸਾਡੇ ਨਾਲ ਬਹੁਤ ਕੀਤਾ ਸਾਰਿਆਂ ਨੇ। ਅੱਛਾ, ਕੋਈ ਗੱਲ ਹੀ ਨਹੀਂ, ਸਾਰੇ ਭੈਣ ਭਰਾਵਾਂ ਵਾਲਾ ਸਾਰਾ ਸਲੂਕ ਚੱਲਣ ਡਿਆ, ਕੋਈ ਗੱਲ ਹੀ ਨਹੀਂ ਸਾਨੂੰ ਤੇ ਵਧੀਆ ਲੱਗਾ ਜੀ। ਹਾਂਜੀ, ਤੇ ਕੋਈ ਪੈਗਾਮ ਸੁਨੇਹਾ ਦੇਣਾ ਚਾਹੋ? ਬਸ ਜੀ ਠੀਕ ਠੀਕ ਆ, ਚੜ੍ਹਦੀ ਕਲਾ ਰੱਖੇ, ਬਾਕੀ ਠੀਕ ਹੈ ਜੀ। ਪਿਆਰ ਮੁਹੱਬਤ ਵਾਲਾ ਬਸ ਠੀਕ ਠਾਕ ਜੀ, ਵਧੀਆ ਸਭ ਠੀਕ ਹੈ ਜੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਹਾਂਜੀ ਹਾਂਜੀ ਸਰਦਾਰ ਜੀ ਕੀ ਹਾਲ? ਚੜ੍ਹਦੀ ਕਲਾ ਜੀ। ਨਾਮ ਕੀ ਆਪਣਾ? ਕਸ਼ਮੀਰ ਸਿੰਘ। ਕਸ਼ਮੀਰ ਸਿੰਘ, ਪਹਿਲੀ ਵਾਰੀ ਆਏ ਹੋ? ਹਾਂ ਪਹਿਲੀ ਵਾਰੀ। ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਅੰਮ੍ਰਿਤਸਰ ਤੋਂ ਹੀ, ਨਾਲੇ ਤੋਂ। ਅੱਛਾ, ਤੇ ਕਿੱਦਾਂ ਲੱਗਾ ਆ ਕੇ? ਬਹੁਤ ਚੰਗਾ ਲੱਗਾ ਜੀ। ਦੱਸੋ ਮਾੜਾ ਜਿਹਾ ਕਿੱਦਾਂ ਚੰਗਾ ਲੱਗਾ? ਦੱਸਿਆ ਵੀ ਇਸ ਤਰ੍ਹਾਂ ਮਹਾਰਾਜ ਦੀ ਸੰਗਤ ਆਉਂਦੀ ਰਹੇ, ਰੌਣਕਾਂ ਗੁਰੂ ਨਾਨਕ ਦੇ ਘਰ ਦੀਆਂ ਲੱਗੀਆਂ ਰਹਿਣ, ਅੱਛਾ, ਕਿਸੇ ਨਾਲ ਕੋਈ ਵੈਰ ਨਹੀਂ, ਵਿਰੋਧ ਨਹੀਂ, ਬੜਾ ਸਾਨੂੰ ਤੇ ਚੰਗਾ ਲੱਗਾ। ਆਮ ਨੇ ਪਾਕਿਸਤਾਨ ਦੀ ਗਵਰਨਮੈਂਟ ਨੇ ਤੁਹਾਡੇ ਨਾਲ ਜੋ ਤੁਹਾਨੂੰ ਸਹੂਲਤਾਂ ਦਿੱਤੀਆਂ ਉਹਨਾਂ ਤੋਂ ਬਹੁਤ ਚੰਗੀਆਂ ਦਿੱਤੀਆਂ, ਬਹੁਤ। ਠੀਕ ਹੈ ਜੀ। ਹਾਂਜੀ, ਕਿਸੇ ਗੱਲ ਦੀ ਪ੍ਰੋਬਲਮ ਨਹੀਂ ਰਹੀ, ਬੜੀ ਸਾਡੇ ਤੇ ਕਿਰਪਾ ਮਹਾਰਾਜ ਦੀ। ਜਿਹੜੇ ਆਪਣੇ ਸਰਕਾਰ ਦੇ ਮੁਲਾਜ਼ਮ ਸਨ ਉਹਨਾਂ ਨੇ ਬੜੀ ਸਾਡੀ ਰੱਖਿਆ ਕੀਤੀ, ਬੜਾ ਪ੍ਰੇਮ ਕੀਤਾ। ਮਹਿਮਾਨ ਆ ਜੀ ਸਾਡੇ ਪਾਕਿਸਤਾਨ ਦੇ ਪੂਰੇ ਦੇ, ਤੁਹਾਡੀ ਰੱਖਿਆ ਤਾਂ ਆਪੇ ਕਰਨੀ ਹੈ ਜੀ। ਹਾਂਜੀ ਮਾਸ਼ਾਅੱਲਾ, ਸਾਡੀ ਗਵਰਨਮੈਂਟ ਵੀ ਬਹੁਤ ਜ਼ਿਆਦਾ ਤਾਵਨ ਕਰ ਰਹੀ ਹੈ। ਠੀਕ ਹੈ ਜੀ। ਤੁਸੀਂ ਕੀ ਕਹਿਣਾ ਚਾਹੋਗੇ ਜੀ? ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਸਤਨਾਮ ਸਿੰਘ ਜੀ, ਪਿੰਡੀ ਸੈਦਾਂ, ਤਹਿਸੀਲ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਰਹਿਣ ਵਾਲੇ ਸੀ। ਅੱਛਾ, ਅਸੀਂ ਅੱਗੇ ਵੀ ਆਏ ਹਾਂ ਜੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਨਮ ਸਥਾਨ ਤੇ ਦਰਸ਼ਨ ਕਰਨ ਵਾਸਤੇ ਪੰਜ ਸਭ ਦਰਸ਼ਨ ਕੀਤੇ ਨੇ ਜੀ। ਬਹੁਤ ਹੀ ਪਿਆਰ ਦਿੱਤਾ ਸਾਰੇ ਸੰਗਤਾਂ ਨੇ, ਕਿਸੇ ਚੀਜ਼ ਦੀ ਤੋੜ ਨਹੀਂ ਆਉਣ ਦਿੱਤੀ। ਲੰਗਰ ਦੀ ਸੇਵਾ, ਹੋਰ ਸਭ ਦੀ ਬਹੁਤ ਬਹੁਤ ਸੇਵਾ ਕੀਤੀ ਜੀ, ਕੋਈ ਅਸੀਂ ਬਿਆਨ ਨਹੀਂ ਕੀਤੀ ਜਾ ਸਕਦੀ। ਹਾਂਜੀ, ਬਹੁਤ ਸੇਵਾ ਕੀਤੀ। ਪੂਰੀ ਤਰ੍ਹਾਂ ਹਾਂਜੀ 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 ਹਾਂਜੀ, ਬਹੁਤ ਜੀ ਸੇਵਾ ਸਵਾਈ ਬਹੁਤ ਜ਼ਿਆਦਾ ਜੀ। ਆਪਣਾ ਕੀ ਨਾਮ ਆ ਜੀ? ਹਾਂਜੀ ਪਿਆਰੀ ਸਿੰਘ। ਹਾਂਜੀ ਪਿਆਰੀ। ਅੱਛਾ ਜੀ, ਪਿਆਰੀ। ਹਾਂਜੀ, ਕਿੱਦਾਂ ਲੱਗਾ ਪਾਕਿਸਤਾਨ ਆ ਕੇ? ਬਹੁਤ ਸੋਹਣਾ ਲੱਗਾ ਭਾਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਅੰਮ੍ਰਿਤਸਰ ਜਾ। ਅੰਮ੍ਰਿਤਸਰ ਦੇ? ਅੰਮ੍ਰਿਤਸਰ ਜਾ। ਆਪਣਾ ਕੀ ਨਾਮ ਆ ਜੀ? ਪਰਮਜੀਤ ਕੌਰ। ਪਰਮਜੀਤ ਕੌਰ ਜੀ, ਕਿਸ ਤਰ੍ਹਾਂ ਲੱਗਾ ਤੁਹਾਨੂੰ ਪਾਕਿਸਤਾਨ? ਬਹੁਤ ਵਧੀਆ ਲੱਗਿਆ, ਸਭ ਨੇ ਬਹੁਤ ਪਿਆਰ ਦਿੱਤਾ ਹੈ। ਅੱਛਾ, ਪਹਿਲੀ ਵਾਰੀ ਆਏ ਹੋ? ਹਾਂਜੀ, ਕਿਹੜੇ ਜ਼ਿਲ੍ਹੇ ਚੋਂ ਆਏ ਹੋ? ਦਿੱਲੀ। ਦਿੱਲੀ ਚੋਂ? ਹਾਂ, ਦਿੱਲੀ ਚੋਂ। ਹਾਂਜੀ, ਕੀ ਬਾਤ ਹੈ ਜੀ। ਤੇ ਫਿਰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦੋਵਾਂ ਮੁਲਕਾਂ ਦੇ ਆਵਾਮ ਨੂੰ? ਸਾਡਾ ਸੁਨੇਹਾ ਤਾਂ ਇਹੀ ਹੋਵੇ ਕਿ ਦੋਨਾਂ ਨੂੰ ਪਿਆਰ ਨਾਲ ਹੀ ਰਹਿਣਾ ਚਾਹੀਦਾ। ਪਿਆਰ ਨਾਲ ਰਹਿਣਾ ਚਾਹੀਦਾ। ਹਾਂਜੀ, ਪਾਕਿਸਤਾਨ ਦੀ ਗਵਰਨਮੈਂਟ ਨੇ ਜਾਂ ਪਾਕਿਸਤਾਨ ਦੇ ਜਿਹੜੇ ਲੋਕ ਇੱਥੇ ਰਹਿਣ ਵਾਲੇ ਉਹਨਾਂ ਦੇ ਪਿਆਰ ਵੱਲੋਂ ਤੁਸੀਂ ਕੀ ਕਹੋਗੇ? ਕੋਈ ਕਮੀ ਨਹੀਂ ਛੱਡੀ। ਕੋਈ ਕਮੀ ਨਹੀਂ ਛੱਡੀ? ਨਹੀਂ ਜੋ ਸੁਣਿਆ ਸੀ, ਮੀਡੀਆ ਨੇ ਦੱਸਿਆ ਸੀ ਉਹਦੇ ਬਾਰੇ? ਨਹੀਂ ਨਹੀਂ, ਸਭ ਝੂਠ, ਸਭ ਗਲਤ ਸੀ। ਹਾਂਜੀ, ਤੁਸੀਂ ਵੀ ਦੱਸੋ। ਪਿਆਰ मैंने तो आज बहुत अच्छा लगा। मैं दिल्ली से रहने वाली हूँ, मेरा नाम गुरमीत कौर है। मेरे को जहाँ का देख कर माहौल जो बहुत अच्छा लगा, जो प्यार मिला हमें, तो बहुत उससे मैं मतलब खुश हूँ। खुदा करे इनको इतनी तरक्की दें कि जो हमें मतलब बुला के अपने देश में हमारे मतलब धार्मिक को। ਹਾਂਜੀ, इंडिया च इन्नी सेवा नहीं कोई भी करता। ਇੰਡੀਆ 'ਚ ਇੰਨੀ ਸੇਵਾ ਨਹੀਂ ਕਰਦੇ ਜਿੰਨੇ ਪਾਕਿਸਤਾਨ ਦੇ ਵਿੱਚ ਤੁਹਾਨੂੰ। पाकिस्तान च ਤੁਸੀਂ ਵੀ ਪਹਿਲੀ ਵਾਰੀ ਆਏ ਹੋ? आए थे असं पहली बारी आ। ਕੀ ਨਾਮ वैसे ਆਪਣਾ? महेंद्र सिंह, ਦਿੱਲੀ ਤੋਂ? दिल्ली तो। और असी वैसे तो पुराने तो 47 तो पहले तो पाकिस्तान च ही रहने वाले, ਕਿਹੜੀ ਜਗ੍ਹਾ ਤੋਂ? कराची तो। ਕਰਾਚੀ ਦੇ? हाँ जी, वो उस चीज़ नहीं देख के साढ़े सेठ जेडे सीगे वो भी मुसलमान ही सीगे, और सानू पाकिस्तान बन तो बाद इधर भी उन्होंने भेजा। ਅੱਛਾ, फर्स्ट क्लास मजिस्ट्रेट सीगे, ਕੀ ਬਾਤ। और सानू घट तो घट 2 साल इंडिया च सानू पैसा भेजते रहे, बहुत हेल्प की। ऐसा ਮੰਗ ਸੀ ਕਿ ਅਸੀਂ ਫਿਰ ਜਾਈਏ ਦੇਖੀਏ, ਤੇ ਸਾਨੂੰ ਇਧਰ ਆਉਣਾ ਬਹੁਤ ਅੱਛਾ ਲੱਗਾ ਕਿ ਸਾਡੇ ਧਾਰਮਿਕ ਦੇ ਨਾਲ ਕਿਤਨੇ ਜੁੜੇ ਹੋਏ ਜੇ ਲੋਕ ਹੈ। ਦੇਖੋ ਜੀ, ਇੱਕ ਮੀਡੀਆ ਉਹ ਜਿਹੜਾ ਤਾਰ ਤੋਂ ਪਾਰ ਤੁਹਾਨੂੰ ਪਾਕਿਸਤਾਨ ਦਾ ਨਕਸ਼ਾ ਪੇਸ਼ ਕਰਦਾ। ਇੱਕ ਤੁਸੀਂ ਸਾਡੇ ਮਤਲਬ ਪਾਕਿਸਤਾਨ ਆ ਕੇ ਦੇਖ ਲਿਆ ਆ ਕਿ ਉਹਦੇ ਵਿੱਚ ਤੇ ਇਹਦੇ 'ਚ ਤਾਂ ਜ਼ਮੀਨ ਅਸਮਾਨ ਦਾ ਫਰਕ ਆ। ਬਹੁਤ ਦਾ ਫਰਕ ਹੈ, ਬਹੁਤ ਜ਼ਮੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਦਿੱਲੀ ਤੋਂ ਆਏ ਹਾਂ, ਅੱਛਾ ਜੀ। ਸਾਨੂੰ ਵੇਖ ਕੇ ਬੜੀ ਖੁਸ਼ੀ ਹੋਈ। ਇੱਥੇ ਕੋਈ ਇਹੋ ਜਿਹੀ ਗੱਲ ਸਾਨੂੰ ਦਿਸੀ ਨਹੀਂ ਕਿ ਐਡੀ ਸੋਹਣੀ ਪੰਜਾਬੀ ਬੋਲਦੇ, ਸਾਡੇ ਨਾਲ ਵੀ ਵੱਧ ਪੰਜਾਬੀ ਬੋਲਦੇ ਆ। ਅਸੀਂ ਵੀ ਇੱਧਰ ਹੀ ਰਿਆਸਤ ਬਹਾਲਪੁਰ ਦੇ ਵਿੱਚੋਂ ਗਏ ਹਾਂ। ਉੱਧਰ देख के ਰਿਆਸਤ ਬਹਾਲਪੁਰ ਦੇ ਵਿੱਚੋਂ ਅਸੀਂ बीमार ਫਿਰੋਜ਼ਪੁਰ ਗਏ ਅਸੀਂ। वैसे ही ठीक हो जाता है, बोली प्यार। ਹਾਂਜੀ ਹਾਂਜੀ। ਤੇ ਅਜੇ ਸਾਡੇ ਬਜ਼ੁਰਗ ਬਹਾਲਪੁਰ ਨੂੰ ਯਾਦ ਕਰਦਿਆਂ ਪੂਰੇ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਭਜਨ ਸਿੰਘ, ਵਾਸੀ ਪਿੰਡ ਕੋਟਲਾ ਹਿਰਾਂ, ਜ਼ਿਲ੍ਹਾ ਜਲੰਧਰ, ਪੰਜਾਬ ਦਾ ਰਹਿਣ ਵਾਲਾ ਹਾਂ ਤੇ ਬਿਆਨ ਕਰਦਾ ਹਾਂ ਕਿ ਪਾਕਿਸਤਾਨ ਦੇ ਪੁੱਤਰ ਧਰਤੀ ਤੇ ਆ ਕੇ ਜੋ ਆਨੰਦ ਮੈਂ ਮਹਿਸੂਸ ਕੀਤਾ, ਮੈਂ ਮਹਿਸੂਸ ਕਰਦਾ ਕਿ ਗੁਰੂ ਨਾਨਕ ਦਾ ਮਿਸ਼ਨ ਜੋ
ਪਾਕਿਸਤਾਨ ਦੇ ਲੋਕਾਂ ਨੇ ਅਡਾਪਟ ਕਰ ਲਿਆ ਸਰਬਸਾਂਝੀ ਦਾ ਉਪਦੇਸ਼। ਜੋ ਗੁਰੂ ਨਾਨਕ ਸਾਹਿਬ ਨੇ 550 ਸਾਲ ਪਹਿਲਾਂ ਸੰਸਾਰ ਦੇ ਲੋਕਾਂ ਨੂੰ ਇੱਕ ਪੈਗਾਮ ਵੰਡਿਆ, ਉਹ ਪੈਗਾਮ ਇਕੱਲੇ ਭਾਈ ਮਲਕ ਭਾਗੋ ਲਈ ਨਹੀਂ ਸੀ, ਉਹ ਮਲਕ ਭਾਈ ਲਾਲੋ ਲਈ ਨਹੀਂ ਸੀ, ਉਹ ਸਾਰੀ ਮਨੁੱਖਤਾ ਲਈ ਸੀ। ਜਿੱਥੇ ਹੱਕ ਸੱਚ ਤੇ ਇਨਸਾਫ ਦੀ ਗੱਲ ਚੱਲੀ ਤੋਂ 70-72 ਦੇ ਸਾਲ 'ਚ ਮੈਂ ਆਪਣੇ ਆਪ ਨੂੰ ਬਹੁਤ ਵਡਭਾਗਾ ਸਮਝਦਾ ਕਿ ਪਿਛਲੇ ਸਾਲ ਵੀ ਮੈਂ ਵਿਸਾਖੀ ਦੇਖ ਕੇ ਗਿਆ। ਜੋ ਸਤਿਕਾਰ ਪਾਕਿਸਤਾਨ ਦੀ ਸਰਕਾਰ ਨੇ, ਖਾਸ ਕਰ ਪੁਲਿਸ ਮਹਿਕਮਾ ਜਿਹੜਾ ਉਹਨਾਂ ਨੇ ਸਾਡਾ ਕੀਤਾ, ਔਰ ਖਾਸ ਕਰ ਜਿਹੜੀ ਸੇਵਾ ਪਸ਼ਾਵਰ ਦੇ ਸਿੰਘਾਂ ਨੇ ਜੋ ਲੰਗਰ ਦੇ ਤੌਰ ਤੇ ਸੰਗਤ ਦੀ ਕੀਤੀ, ਅਸੀਂ ਉਹਨਾਂ ਦੇ ਰਿਣੀ ਹਾਂ। ਅਸੀਂ ਭਾਵੇਂ ਪੰਜਾਬ 'ਚ ਰਹਿੰਦੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਾਂ ਕਿ ਲੇਕਿਨ ਅਸੀਂ ਇੰਨੀ ਸੇਵਾ ਨਹੀਂ ਕਰ ਸਕਦੇ ਜਿੰਨੀ ਇਹਨਾਂ ਨੇ ਕਰ ਦਿੱਤੀ। ਜੋ ਗੁਰੂ ਨਾਨਕ ਸਾਹਿਬ ਦਾ ਜੋ ਵਲੀ ਕੰਧਾਰੀ ਦਾ ਮਾਣ ਤੋੜਿਆ ਗੁਰੂ ਨਾਨਕ ਸਾਹਿਬ ਨੇ, ਜਿੱਥੇ ਜਿੱਥੇ ਚਰਨ ਮੁਬਾਰਕ ਪਾਏ, ਜਿੱਥੇ ਸੰਗਤਾਂ ਕਹਿੰਦੀਆਂ ਕਿ ਗੁਰੂ ਨਾਨਕ ਸਾਹਿਬ ਨੂੰ ਸੱਪ ਨੇ ਛਾਂ ਕੀਤੀ ਸੀ, ਲੇਕਿਨ ਛਾਂ ਨਹੀਂ ਸੀ ਕੀਤੀ। ਜਦੋਂ ਸੱਪ ਲੰਘ ਰਿਹਾ ਸੀ, ਜਿਸ ਵਣ ਦੇ ਥੱਲੇ ਗੁਰੂ ਨਾਨਕ ਸਾਹਿਬ ਸੁੱਤੇ ਸੀ, ਤੇ ਉੱਥੇ ਚੰਦਨ ਦੀ ਇੰਨੀ ਠੰਡੀ ਹਵਾ ਵਗ ਰਹੀ ਸੀ ਕਿ ਉਹ ਸੱਪ ਤਾਂ ਫਨ ਖਿਲਾਰ ਕੇ ਆਪਣਾ ਆਨੰਦ ਲੈ ਰਿਹਾ ਸੀ। ਬਾਕੀ ਜਿੱਥੇ ਮੱਝਾਂ ਚਾਰੀਆਂ, ਉਹ ਵੀ ਸੰਗਤ ਨੂੰ ਸਾਰੇ ਇਤਿਹਾਸ ਦਾ ਪਤਾ। ਕੱਲਾ ਪਾਕਿਸਤਾਨ ਦੇ ਨਾਲ ਹੀ ਨਹੀਂ ਜੁੜਿਆ, ਜਨਮ ਸਥਾਨ ਦੇ ਨਾਲ ਹੀ ਨਹੀਂ ਜੁੜਿਆ। ਜੇ ਅਸੀਂ ਦੁਨੀਆ ਦੇ ਨਿਗਾਹ ਮਾਰੀਏ ਤੇ ਦੁਨੀਆ ਦੇ ਕੋਨੇ-ਕੋਨੇ ਤੇ ਜੋ ਸੰਸਾਰ ਦੇ ਲੋਕਾਂ ਦਾ ਉਹਨਾਂ ਆਧਾਰ, ਜਿੱਥੇ ਮਨੁੱਖਤਾ ਨੂੰ ਖਰੀਦਿਆ ਜਾਂਦਾ ਸੀ, ਆਪਣੇ ਵਿਚਾਰਾਂ ਰਾਹੀਂ ਉਹਨਾਂ ਲੋਕਾਂ ਦਾ ਉਸ ਸਮਾਜ ਦਾ ਸੁਧਾਰ ਕੀਤਾ। ਗੁਰੂ ਨਾਨਕ ਮਤਾ ਜੋ ਸਾਡੇ ਉੱਤਰਾਖੰਡ ਵਿੱਚ, ਭਾਰਤ ਵਿੱਚ ਉੱਤਰਾਖੰਡ ਦੀ ਸਟੇਟ ਹੈ, ਜਿੱਥੇ ਜ਼ਿਲ੍ਹਾ ਊਧਮ ਸਿੰਘ ਨਗਰ ਹੈ, ਜਿੱਥੇ ਸਿੱਧਾ ਨਾਲ ਗੋਸ਼ਟੀ ਕਰਕੇ ਉਹਨਾਂ ਨੂੰ ਸਿੱਧੇ ਰਾਹ ਪਾਇਆ। ਰੀਠਾ ਸਾਹਿਬ ਗੁਰਦੁਆਰਾ ਜ਼ਿਲ੍ਹਾ ਚੰਪਾਵਤ, ਜਿੱਥੇ ਕੌੜੇ ਰੀਠੇ ਮਿੱਠੇ ਕਰਕੇ ਇੱਕ ਪਾਸੇ ਸਿੱਧਾ ਨੂੰ ਸਮਝਾਇਆ। ਸੁਲਤਾਨਪੁਰ ਦੀ ਪੁੱਤਰ ਧਰਤੀ, ਜਿੱਥੇ ਗੁਰੂ ਨਾਨਕ ਸਾਹਿਬ ਨੇ ਪਹਿਲਾ ਆਪਣਾ ਪੜਾ ਇਸ ਨਨਕਾਣਾ ਸਾਹਿਬ ਦੀ ਪੱਤ ਧਰਤੀ ਤੇ 37-38 ਸਾਲ ਗੁਜ਼ਾਰੇ। ਉਸ ਤੋਂ ਦੂਸਰਾ ਪੜਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਕੀਤਾ ਸੁਲਤਾਨਪੁਰ ਦੀ ਪੁੱਤਰ ਧਰਤੀ ਤੇ 14 ਸਾਲ 9 ਮਹੀਨੇ 13 ਦਿਨ ਕੀਤਾ। ਤੇ ਉੱਥੇ ਆਪਣੀ ਭੈਣ ਬੇਬੇ ਨਾਨਕੀ ਕੋਲ ਰਹਿੰਦਿਆਂ ਉਸ ਪੁੱਤਰ ਨਦੀ ਵਿੱਚ ਜਿੱਥੇ ਇਸ਼ਨਾਨ ਕਰਦੇ ਸੀ, ਉਹਦਾ 550 ਸਾਲਾ ਜੋ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਬੜੀ ਸ਼ਾਨੋ ਸ਼ੌਕਤ ਨਾਲ ਪੰਜਾਬ ਦੇ ਸਿੱਖ ਸੰਗਤ ਵੱਲੋਂ ਬੜੀ ਸ਼ਰਧਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਵੇਂ ਅਸੀਂ ਇੱਥੋਂ ਦੇ ਦਰਸ਼ਨ ਕਰਨ ਆਏ ਹਾਂ, ਤੇ ਤੁਸੀਂ ਵੀ ਪਾਕਿਸਤਾਨ ਦੀ ਸੰਗਤ ਵੱਧ ਤੋਂ ਵੱਧ ਪੰਜਾਬ ਦੀ ਧਰਤੀ ਤੇ ਜਿੱਥੇ ਗੁਰੂ ਨਾਨਕ ਸਾਹਿਬ ਇਸ਼ਨਾਨ ਕਰਦੇ ਰਹੇ, ਉਸ ਪੁੱਤਰ ਵੇਈ ਦੇ ਦਰਸ਼ਨ ਕਰਕੇ ਆਪ ਵੀ ਆਪਣੇ ਜੀਵਨ ਨੂੰ ਸਫਲ ਕਰੋ। ਗੱਲਾਂ ਤਾਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀਆਂ ਮੁੱਕ ਨਹੀਂ ਸਕਦੀਆਂ, ਲੇਕਿਨ ਮੈਂ ਇੱਥੇ ਆਪਣੀ ਗੱਲ ਨੂੰ ਵਿਸ਼ਰਾਮ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਵਧੀਆ ਗੱਲ ਕੀਤੀ ਹੈ ਜੀ। ਸਾਡੇ ਵੀ ਇੱਥੇ ਪਾਕਿਸਤਾਨ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਉੱਥੋਂ ਉਜਾੜਾ ਪੱਟ ਕੇ ਆਏ, ਉਹ ਜਾਣਾ ਚਾਹੁੰਦੇ, ਆਪਣੇ ਜਨਮ ਭੂਮੀਆਂ ਦੇਖਣਾ ਚਾਹੁੰਦੇ ਆ, ਲੇਕਿਨ ਹਜੇ ਕੋਈ ਵੀਜ਼ੇ ਦਾ ਸਿਲਸਿਲਾ ਐਸਾ ਹੁੰਦਾ ਕਿ ਉਹ ਨਹੀਂ ਉਹਨਾਂ ਨੂੰ ਮਿਲਦੇ ਹੈਗੇ। ਤੇ ਸਾਡੀ ਗਵਰਨਮੈਂਟ ਔਰ ਪਾਕਿਸਤਾਨ ਕੋ ਅੱਗੇ ਵੀ ਇਹੀ ਬੇਨਤੀ ਆ ਕਿ ਜਿਹੜੇ 70 ਸਾਲ ਦੇ ਜਾਂ 80 ਸਾਲ ਦੇ ਬਾਬੇ ਆ, ਉਹਨਾਂ ਨੂੰ ਪਾਸਪੋਰਟ ਤੇ ਜਾਂ ਸ਼ਨਾਖਤੀ ਕਾਰਡ ਤੇ ਜਿਹੜਾ ਨਾ ਐਂਟਰੀ ਦਿੱਤੀ ਜਾਵੇ। ਔਰ ਬਹੁਤ ਵਧੀਆ ਬਾਬਾ ਜੀ ਉਹਨਾਂ ਨੇ ਗੱਲਾਂ ਕੀਤੀਆਂ। ਪਾਕਿਸਤਾਨ ਦੀ ਗਵਰਨਮੈਂਟ, ਪਾਕਿਸਤਾਨ ਦੀ ਆਵਾਮ, ਪਾਕਿਸਤਾਨ ਦੇ ਅਦਾਰੇ ਆਉਣ ਵਾਲੇ ਮਹਿਮਾਨਾਂ ਨਾਲ ਬਹੁਤ ਅੱਛਾ ਸਲੂਕ ਕਰਦੇ ਆ, ਔਰ ਇਹ ਮਿਸਾਲ ਕਾਇਮ ਕਰ ਦਿੱਤੀ ਹੈ ਜੀ। ਬਜ਼ੁਰਗਾਂ ਨੇ ਤੁਹਾਨੂੰ ਸਾਰਾ ਕੁਝ ਦੱਸਿਆ ਆ, ਤੇ ਇਹ ਹਕੀਕਤ ਹੈ ਜੋ ਵੀ ਹੈ ਤੁਹਾਨੂੰ ਨਜ਼ਰ ਆ ਰਹੀ ਹੈ। ਇਹਦੇ ਵਿੱਚ ਕੋਈ ਸਕ੍ਰਿਪਟ ਦੇ ਤਹਿਤ ਕੰਮ ਨਹੀਂ ਹੋ ਰਿਹਾ ਹੈ, ਜੋ ਮੁਹੱਬਤ ਮਿਲ ਰਹੀ ਉਹ ਹੀ ਡਿਲੀਵਰ ਕਰ ਰਿਹਾ ਜੀ। ਖੁਸ਼ੀ ਬੜੀ ਹੋਈ ਇੱਥੇ ਆਣ ਕੇ ਕਿ ਜਿਹੜੇ ਆਪਣੇ ਪੰਜਾਬੀ, ਦੁਨੀਆ ਦੇ ਉੱਤੇ 20 ਕਰੋੜ ਪੰਜਾਬੀ ਜ਼ੁਬਾਨ ਬੋਲੀ ਜਾਂਦੀ ਹੈ। 3 ਕਰੋੜ ਸਿੱਖ ਹੈ, 4 ਕਰੋੜ ਹਿੰਦੂ ਹੈ, 13 ਕਰੋੜ ਮੁਸਲਮਾਨ ਆਪਣੇ ਜਿਹੜੇ ਵੀਰ ਸਾਡੇ ਪਾਕਿਸਤਾਨ ਦੇ, ਜਾਣੀ ਕਿ 20 ਕਰੋੜ ਪੰਜਾਬੀ ਜ਼ੁਬਾਨ ਦੁਨੀਆ ਦੇ ਉੱਤੇ ਬੋਲੀ ਜਾਂਦੀ ਹੈ। ਠੀਕ ਹੈ, ਨਾਨਕ ਨਾਮ ਲਿਆ ਵਾ ਸੱਚੇ ਪਾਤਸ਼ਾਹ ਮਹਾਰਾਜ ਤੁਹਾਡਾ ਸਭ ਦੇ ਭਲਾ। ਆਪਣਾ ਕੀ ਨਾਮ ਆ ਜੀ? ਮੇਰਾ ਨਾਮ ਸ਼ਰਨ ਕੌਰ ਹੈ। ਅਸੀਂ ਪੰਜਾਬ ਤੋਂ ਆਏ, ਜ਼ਿਲ੍ਹਾ ਸੰਗਰੂਰ ਤੋਂ ਬਲੌਗ ਕਰਦੇ ਹਾਂ ਜੀ। ਤੇ ਵੀਰ ਜੀ, ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ। ਅਗਰ ਮੈਂ ਕਹਿੰਦੀ ਆ ਮੀਡੀਆ ਨਾ ਹੁੰਦੀ ਜੀ ਨਾ, ਤੇ ਦੁਨੀਆ ਦਾ ਬੇੜਾ ਗਰਕ ਹੋ ਜਾਣਾ ਸੀ, ਹੋ ਜਾਣਾ ਸੀ। ਇਹ ਜੋ ਸੋਹਾ ਮੋਹ ਮੁਹੱਬਤ ਪੰਦ ਜਿਹੜਾ ਇਹ ਅੱਗੇ ਲੈ ਕੇ ਆਂਦੇ ਬੰਦੇ ਨੂੰ, ਠੀਕ ਹੈ। ਬਾਕੀ ਦੇਖੋ ਪ੍ਰਬੰਧ ਬਹੁਤ ਵਧੀਆ, ਆਪਸ ਚ ਮਿਲਾਪ ਬਹੁਤ ਵਧੀਆ। ਇੱਧਰ ਆਇਓ, ਬਰਾਬਰ ਆਇਓ, ਫੋਕਸ ਕਰ ਦੀ ਜਾ। ਸਰਦਾਰੋ, ਠੀਕ ਠਾਕ ਹੈ ਜੀ। ਕਿਹੜੇ ਇਲਾਕੇ ਚੋਂ ਆਏ ਆ? ਅਸੀਂ ਪੰਜਾਬ ਚੋਂ ਆਏ ਹਾਂ। ਪੰਜਾਬ ਕਿਹੜੇ ਚੋਂ? ਲੁਧਿਆਣਾ। ਬਾਬੇ ਦੇ ਇਲਾਕੇ ਦੇ ਆ ਜੀ। ਤੇ ਤੁਸੀਂ ਵੀ ਲੁਧਿਆਣੇ ਦੇ ਖਾਸ? ਹਾਂਜੀ, ਲੁਧਿਆਣੇ ਦੇ। ਕਿਹੜੇ ਪਿੰਡ ਦੇ ਆ? ਲੁਧਿਆਣਾ ਹੀ ਸ਼ਹਿਰ ਦੇ ਵਿੱਚੋਂ ਹੀ ਆ? ਹਾਂਜੀ। ਤੇ
ਕਿੱਦਾਂ ਲੱਗਾ? ਨਾਂ ਦੱਸੋ ਆਪਣਾ ਕੀ ਪਹਿਲੇ ਤਾਂ। ਹੈ ਜੀ ਨਾਂ ਕੀ ਤੁਹਾਡਾ? ਲਾਲ ਸਿੰਘ। ਲਾਲ ਸਿੰਘ। ਹਾਂ ਜੀ सुरजीत कौर ਸੁਰਜੀਤ ਕੌਰ, ਮਾਸ਼ਾਅੱਲਾ ਜੀ। ਤੇ ਕਿੱਦਾਂ ਲੱਗਾ ਆ ਕੇ ਤੁਹਾਨੂੰ ਪਾਕਿਸਤਾਨ? ਵੈਰੀ ਵੈਰੀ ਨਾਈਸ। ਵੈਰੀ ਵੈਰੀ ਨਾਈਸ, ਕੀ ਬਾਤ ਹੈ। ਪਹਿਲੀ ਵਾਰੀ ਆਏ ਹੋ? ਪਹਿਲੀ ਵਾਰ ਆਈ ਹੈ। ਕੀ ਕਰਦਾ ਵੀ ਇੱਥੇ ਹੀ ਰਹੀਏ। ਇੱਥੇ ਰਹੋ, ਰਹਿ ਲਓ ਇੱਥੇ, ਕੁਝ ਲੱਗਦਾ ਕੋਈ नहीं बहुत ਕਿੰਨੀ ਕੁ ਜਗ੍ਹਾ ਘੇਰਨੀ ਹੈ? ਨਹੀਂ ਦੇ ਦਿਆਂਗੇ, ਕੋਈ ਨਹੀਂ, ਰਹਿਣ ਵਾਲੇ ਬਣੋ। ਬਹੁਤ ਉਦਾਂ ਬਹੁਤ ਇੱਜ਼ਤ ਮਾਣ ਮਿਲ ਰਿਹਾ, ਬਹੁਤ ਵਧੀਆ ਹੋ ਰਿਹਾ। ਸਲਮਾਨ ਬਹੁਤ ਹਾਂਜੀ ਪਿਆਰ ਨੂੰ ਸੈਟੀਸਫਾਈ ਹੋ? ਹਾਂਜੀ ਹਾਂਜੀ ਬਹੁਤ ਰਿਸਪੈਕਟ ਮਿਲੀ ਹੈ। ਬਹੁਤ ਰਿਸਪੈਕਟ ਮਿਲੀ ਹੈ, ਬਹੁਤ ਜ਼ਿਆਦਾ ਰਿਸਪੈਕਟ ਮਿਲੀ ਹੈ। ਤੁਸੀਂ ਕਿਹੜੇ ਏਰੀਆ ਚੋਂ ਆਏ ਹੋ? ਅਸੀਂ ਡਿਸਟ੍ਰਿਕਟ ਸੰਗਰੂਰ ਇੰਡੀਆ ਪੰਜਾਬ। ਠੀਕ ਹੈ ਜੀ। ਹਾਂਜੀ ਨਾਮ ਕੀ ਆਪਣਾ? ਦਰਸ਼ਨ ਕੌਰ। ਅੱਛਾ ਜੀ। ਹਾਂਜੀ ਵਧੀਆ ਲੱਗਾ ਹਾਂ, ਸਾਨੂੰ ਬਹੁਤ ਵਧੀਆ ਲੱਗਾ। ਸਾਨੂੰ ਸਭ ਤੋਂ ਵੱਡਾ ਮੇਨ ਪੈਕੇਜ ਜਿਹੜਾ ਤੁਹਾਡੇ ਮਿਨਿਸਟਰ ਨੇ ਦਿੱਤਾ ਨਾ, ਇਮਰਾਨ ਖਾਨ ਨੇ, ਹਾਂਜੀ ਹਾਂਜੀ। ਜਿਹੜਾ ਕੋਰੀਡੋਰ ਕਰਤਾਰਪੁਰ ਦਾ ਦਿੱਤਾ ਨਾ, ਹਾਂ ਬਹੁਤ ਵੱਡੀ ਚੀਜ਼ ਸਾਡੀ ਝੋਲੀ ਚ ਪਾਈ ਹੈ ਉਹਨਾਂ ਨੇ। ਬਹੁਤ ਵੱਡੀ ਖੁਸ਼ੀ ਦਿੱਤੀ ਆ ਉਹ ਸਾਨੂੰ ਉਹਨਾਂ ਨੇ। ਬਹੁਤ ਚਿਰ ਦੀ ਅਸੀਂ ਬਹੁਤ ਖੁਸ਼ ਹਾਂ। ਬਹੁਤ ਦੇਰ ਤੋਂ ਅਰਦਾਸਾਂ ਕਰ ਰਹੇ ਸੀ। ਕਰਕੇ ਬਹੁਤ ਖੁਸ਼ ਹੋਇਆ ਸੀ। ਪਰਮਾਤਮਾ ਸਾਰੀ ਦਰਸ਼ਨ ਕਰਾਂਗੇ ਗੁਰੂ ਘਰ ਦੇ ਦਰਸ਼ਨ ਕਰਾਂਗੇ। ਬਹੁਤ ਆਸ ਸੀ ਸਾਨੂੰ, ਦੇਵ ਜੀ ਦੇ ਜਨਮ ਬਹੁਤ ਸਥਾਨ ਖੁਸ਼ੀ ਹੋਈ ਹੈ, ਬਹੁਤ ਇਹਨਾਂ ਨੇ ਬਹੁਤ ਖੁਸ਼ੀ ਹੋਈ। ਹਾਂ। ਹਾਂ ਅਰਮਾਨ ਖਾਨ ਵੀਰ ਜੀ ਨੇ, ਅਸੀਂ ਤਾਂ ਭਰਾ, ਸਾਡੇ ਤਾਂ ਭਰਾ ਨੇ। ਲਿਸਟ ਭੇਜਣੀ ਹੈ ਇਮਰਾਨ ਖਾਨ ਤੱਕ। ਉਹਨਾਂ ਨੇ ਕਿਹਾ ਵੀ ਜਿਹੜੇ ਇੰਡੀਆ ਤੋਂ ਪੰਜਾਬ ਤੋਂ ਜਿੰਨੇ ਵੀ ਸ਼ਰਧਾਲੂ ਆਉਂਦੇ ਨੇ, ਉਹ ਕਹਿੰਦੇ ਵੀ ਜਿਹੜੀ ਗੱਡੀ ਜਦੋਂ ਤੁਸੀਂ ਸਾਡਾ ਜਥਾ ਉੱਥੋਂ ਵਾਪਸ ਭੇਜੋ ਨਾ, ਰਾਤ ਨੂੰ ਨਾ ਭੇਜਿਆ ਕਰੋ ਪੰਜਾ ਸਾਹਿਬ ਤੋਂ, ਉਹ ਦਿਨ ਚ ਆਏ ਕਰੇ। ਬਸ ਸਾਨੂੰ ਰਾਤ ਨੂੰ ਥੋੜੀ ਉਹ ਪ੍ਰੋਬਲਮ ਆਈ ਹੈ। ਨਹੀਂ ਸਾਨੂੰ ਮਿਲੇ, ਸਾਨੂੰ ਦੇਖਦੇ ਹਾਂ, ਅਸੀਂ ਦੇਖੀਏ, ਸਾਡੇ ਮਨ ਖੁਸ਼ ਹੋਏ। ਨਾ ਇਹ ਸਾਡੀ ਰਿਕੁਐਸਟ ਭੇਜਣੀ ਹੈ। ਨਹੀਂ ਭੇਜ ਦਾਂਗੇ, ਤੁਹਾਡੀ ਪਹੁੰਚ। ਸਾਨੂੰ ਬੜਾ ਬਾਏ ਬਾਏ ਕਰ ਰਹੇ ਸੀ ਵੀ ਉਹਨਾਂ ਨੂੰ ਕਰੀਏ, ਦੇਖਦੇ ਨੇ ਮੈਂ ਬਾਕੀ ਜੋ ਜੀ ਉਹ ਤੁਹਾਨੂੰ ਆਈ ਲਵ ਯੂ ਕਹਿ ਰਹੇ ਸੀ, ਬਾਏ ਬਾਏ ਕਹਿ ਰਹੇ ਸੀ। ਪਾਕਿਸਤਾਨ ਜ਼ਿੰਦਾਬਾਦ। ਆਪਾਂ ਤਾਂ ਇੱਕ ਦੇਸ਼ ਆ, ਇਸੇ ਚ ਤਾਂ ਜਿੰਦਾਬਾਦ। ਬਹੁਤ ਵਾਹਿਗੁਰੂ ਦਾ ਸ਼ੁਕਰ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸਰਦਾਰ ਜੀ ਕੀ ਹਾਲ ਚਾਲ ਆ? ਬਹੁਤ ਵਧੀਆ ਕਿਹੜੀ ਜੀ। ਜਗ੍ਹਾ ਤੋਂ ਆਏ ਹੋ? ਪੰਜਾਬ ਬਰਨਾਲਾ ਜ਼ਿਲ੍ਹਾ, ਪੰਜਾਬ ਤੋਂ ਬਰਨਾਲਾ ਜ਼ਿਲ੍ਹੇ ਚ। ਕਿੱਦਾਂ ਲੱਗਾ ਆ ਕੇ? ਬਹੁਤ ਵਧੀਆ ਲੱਗਿਆ। ਪਹਿਲੀ ਵਾਰੀ ਆਏ ਹੋ? ਹਾਂ ਪਹਿਲੀ ਵਾਰ ਆਇਆ ਪੰਜਾਬ ਤੋਂ। ਬਹੁਤ ਹੀ ਵਧੀਆ ਪ੍ਰੋਗਰਾਮ ਲੱਗੇ ਇੱਥੋਂ ਦੀ ਸਰਕਾਰ ਦੇ, ਅੱਛਾ ਇੱਥੋਂ ਦੀ ਗੁਰਦੁਆਰੇ ਦੀਆਂ ਕਮੇਟੀਆਂ ਦੇ। ਅੱਛਾ। ਪੰਜਾ ਸਾਹਿਬ ਤੋਂ ਦਰਸ਼ਨ ਮੇਲੇ ਕਰਦੇ ਹੋਏ ਨਨਕਾਣਾ ਸਾਹਿਬ ਰਾਤ ਪਹੁੰਚੇ ਸੀ। ਅੱਛਾ। ਔਰ ਬਹੁਤ ਹੀ ਵਧੀਆ ਪ੍ਰੋਗਰਾਮ ਇੱਥੋਂ ਦੀ ਸੰਗਤ ਦਾ, ਇੱਥੋਂ ਦੇ ਨੁਮਾਇੰਦਿਆਂ ਦਾ, ਇੱਥੋਂ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਕਿ ਸੰਗਤਾਂ ਵਾਸਤੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈਗਾ। ਸਾਨੂੰ ਆਸ ਹੈ ਕਿ 550 ਸਾਲਾ ਜਿਹੜਾ ਧੰਨ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ ਆ ਰਿਹਾ ਹੈ, ਸਾਰੀਆਂ ਸੰਗਤਾਂ ਰਲ ਮਿਲ ਕੇ ਇੱਥੋਂ ਦੀਆਂ ਵੀ ਤੇ ਆਲ ਇੰਡੀਆ ਦੀਆਂ ਦੇ ਵੀ ਮਿਲ ਕੇ ਬਹੁਤ ਖੁਸ਼ੀਆਂ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।